सत श्री अकाल जी, तुसीं देख रहे हो इंडोज टीवी आस्ट्रेलिया ते मैं हाँ गुरइकबाल सिंह। हुणे हुणे दिवाली लंघ के गई है ते इस दिवाली नूं पंजाब दे विच तां सैलीब्रेट कीता ही गया ते पंजाब दे नाल नाल बाकी मुल्कां दे विच भी जिथे भी पंजाबी वसदे सी उन्हां च भी वड्डे पद्धर ते सैलीब्रेट किया गया। इस दिवाली दौरान जिहड़ी सब तो अनोखी चीज़ एक देखण नूं मिली वो सी इस दिवाली ते दिते जाण वाले तोहफे लैण तो कन्नी कतराउंदे रहे। कन्नी कतराउण कौन कन्नी कतराउंदे रहे? वो लोग सी जिहड़े कि अफसरशाही दे विच शामिल सी, जां कह लईए कि सरकारी अहुदिਆਂ ਦੇ ਉੱਪਰ ਜਿਹੜੇ ਲੱਗੇ ਹੋਏ ਸੀ ਉਹ ਅਧਿਕਾਰੀ ਹੈ ਜਿਹੜੇ ਇਸ ਵਾਰ ਤੋਹਫੇ ਲੈਣ ਤੋਂ ਗੁਰੇਜ਼ ਕਰਦੇ ਰਹੇ। ਕਾਰਨ ਕੀ ਸੀ? ਕਿਉਂ ਤੋਹਫੇ नहीं लए गए? खुशी का माहौल सी, दिवाली का त्यौहार सी ते फिर तोहफे लैण देने तो बनते सी पर तोहफे लए नहीं गए। सो साडे नाल इसे गल ते चर्चा करने लई मौजूद ने आस्ट्रेलिया तो सीनियर पत्रकार मिंटू बराड़। बराड़ साहब, बहुत बहुत स्वागत है जी तुहाडा इंडोज टीवी ते। सत श्री अकाल गुरकवाल भाई जी ते सारे इंडोज देखने वाले दर्शकों को भी प्यार भरी सत श्री अकाल ते उम्मीद है सारे चढ़ती कला च होणगे जी। बराड़ साहब, दिवाली का त्यौहार सी, खुशियां नाल चावां नाल ये त्यौहार मनाया जाता है, तोहफे दिते भी जाते हैं, तोहफे लए भी जाते हैं, पर अफसरशाही इस बार इन्हां तोहफिਆਂ ਨੂੰ लैण तो किते ना किते कन्नी कतराउंदी रही है, भजदी रही है। की कारण हो गया? की गल होगी कि हुण तोहफे लैण तो भी भज रहे हैं? बिल्कुल जी, मैं इत्थे थोड़ी जी इस गल नूं होर वाधा कर देना। तुहाडी गल च कन्नी कतराउंदी रही है नहीं, कन्नी कतराउण दा ड्रामा करदी रही आ। क्योंकि जिहनूं कहंदे ने मूंह लग्या होवे, जिहनूं रस्सा चब्बण दी आदत पई होवे, उहदे तो नहीं हटिया जा सकदा। ये 70 साल पुरानी आदत आ। ये साडे कल्चर दे विच हड्डां च रची होई है भी किवें असीं काम कराउण वास्ते तोहफे दिंने आ ते किवें ओह लोक उड़ीकदे आ। ते इत्थों तक मैं तां खुद अफसरां नूं सुणिया भी तिथ त्योहार वेले तां तूं देखिया नहीं किते, सानूं हुण तेरा काम किवें कर दईए। इहो जिहियां डायलॉग मैं सुणे होए आ। सो इस करके ਜਿਹੜੀ ਇੰਨੀ ਹੱਡਾਂ 'ਚ ਰਚੀ ਬਿਮਾਰੀ ਹੋਵੇ ਉਹ ਇੱਕ ਅੱਧੀ ਦੀਵਾਲੀ ਨਾਲ ਨਹੀਂ ਨਿਕਲਦੀ। ਹਾਂ, ਐਤਕੀ ਉਹਨਾਂ ਨੇ ਡਰਾਮਾ ਕੀਤਾ ਕਿਉਂਕਿ ਆਮ ਆਦਮੀ ਪਾਰਟੀ ਕੋਲੇ ਜੇ ਕਰਨ ਨੂੰ ਜੇ ਕੋਈ ਕੰਮ ਹੈਗਾ, ਕਿਉਂਕਿ ਦੂਜੇ ਕੰਮ ਤਾਂ ਹੋਣੇ ਪੈਸਿਆਂ ਨਾਲ ਤੇ ਪੈਸਾ ਸਰਕਾਰ ਕੋਲੇ ਹੈ ਨਹੀਂ। ਦੂਜੇ ਤਾਂ ਇਕੱਲੇ ਦਾਅਵੇ ਵਾਅਦੇ ਤੇ ਆਸ਼ਵਾਸਨਾਂ ਜਿਵੇਂ ਦੂਜੀਆਂ ਸਰਕਾਰਾਂ ਕਰਦੀਆਂ ਆਈਆਂ ਉਹ ਕਰਦੀਆਂ ਆਈਆਂ, ਪਰ ਜਿਹੜਾ ਇਹਨਾਂ ਕੋਲੇ ਕਰਨ ਨੂੰ ਕੰਮ ਹੈਗਾ ਉਹ ਇੰਨਾ ਕੁ ਹੈਗਾ ਵੀ ਜਿਹਦੇ ਚੋਂ ਖਬਰਾਂ 'ਚ ਰਹਿ ਸਕਣ ਵੀ ਭ੍ਰਿਸ਼ਟਾਚਾਰੀ ਨੂੰ ਜਾਂ ਇਹ ਜਿਹੀਆਂ ਜਿਹੜੇ फालतू ਦੀਆਂ ਊਣਤਾਈਆਂ ਜੀਵਨ ਚ ਆਈਆਂ ਉਹਨਾਂ ਤੇ ਨਕੇਲ ਪਾ ਸਕੇ। ਸੋ ਉਹਦੀ ਆਮ ਆਦਮੀ ਪਾਰਟੀ ਦੀ ਕਸੀ ਹੋਈ ਨਕੇਲ ਕਾਰਨ ਇਹਨਾਂ ਲੋਕਾਂ ਨੂੰ ਐਤਕੀ ਜਿਹੜੇ ਤੋਹਫੇ ਨਾ ਲੈਣ ਦਾ ਡਰਾਮਾ ਕਰਨਾ ਪਿਆ। ਵੈਸੇ ਸਾਨੂੰ ਮੈਂ ਡਰਾਮਾ ਤਾਂ ਕਹਿਣਾ ਵੀ ਅੱਜ ਕੱਲ ਸਾਨੂੰ ਇਹ ਗੱਲ ਦਿਮਾਗ ਚੋਂ ਭੁੱਲਣੀ ਨਹੀਂ ਚਾਹੀਦੀ ਵੀ ਅੱਜ ਕੱਲ ਜਿਹੜਾ ਲੈਣ ਦੇਣ ਆ ਨਾ ਉਹ ਡਿਜੀਟਲ ਹੋ ਗਿਆ, ਵਰਚੁਅਲ ਹੋ ਗਿਆ, ਜਿਹਦੀ ਕੋਈ ਹੋਂਦ ਨਹੀਂ ਹੁੰਦੀ। ਕਾਗਜ਼ਾਂ 'ਚ ਜੀਰਮਾ ਲਿਖੇ ਨਾਲ ਹੀ ਤੁਸੀਂ ਮਿਲੀਅਨਰ ਹੋ ਜਾਂਦੇ ਹੋ, ਤੁਹਾਡੇ ਕੋਲੇ ਕੋਈ ਹੋਂਦ ਨਹੀਂ। ਅੱਗੇ ਹੁੰਦੀ ਸੀ ਵੀ ਭਾਈ ਤੁਹਾਡੇ ਕੋਲੇ ਟੈਚੀ ਭਰਿਆ ਨੋਟਾਂ ਦਾ ਆਉਂਦਾ ਜਾਂ ਟੈਚੀ ਭਰਿਆ ਚੀਜ਼ਾਂ ਦਾ ਆਉਂਦਾ, ਹੁਣ ਉਹਦੀ ਲੋੜ ਨਹੀਂ ਪੈਂਦੀ, ਇੱਕ ਕਲਿੱਕ ਦੀ ਲੋੜ ਪੈਂਦੀ ਆ ਤੇ ਉਹ ਆਪੇ ਜੀਰਮਾ ਤੁਹਾਡੇ ਵਾਲੇ ਪਾਸੇ ਲੱਗ ਜਾਂਦੀਆਂ ਤੇ ਉਹਦੇ ਲਈ ਵੀ ਬਾਹਰ ਅੰਦਰ ਦੁਨੀਆ 'ਚ ਪਤਾ ਨਹੀਂ ਕਿੱਥੇ ਕਿੱਥੇ ਖਾਤੇ ਹੁੰਦੇ ਆ। ਸੋ ਮੈਨੂੰ ਇਹੀ ਲੱਗਦਾ ਵੀ ਇਹ ਜਿਹੜਾ ਭ੍ਰਿਸ਼ਟਾਚਾਰ ਆ, ਆਸ ਤਾਂ ਸਾਨੂੰ ਰੱਖਣੀ ਚਾਹੀਦੀ ਹੈ ਵੀ ਚਲੋ ਆਸ ਜੀਵੇ ਆਸੇ ਵਾਲੀ ਗੱਲ ਆ, ਪਰ ਮੈਨੂੰ ਨਹੀਂ ਲੱਗਦਾ ਏਡੀ ਛੇਤੀ ਇਹ ਹੱਡਾਂ 'ਚੋਂ ਨਿਕਲ ਜੂਗਾ। ਤੌਰ ਤਰੀਕੇ ਬਦਲ ਗਏ ਹੋਣੇ ਆ। ਐਤਕੀ ਕੰਟੈਕਟਲੈਸ ਪੇਮੈਂਟਸ ਨਹੀਂ ਜਿਹੜੀਆਂ ਹੁੰਦੀਆਂ ਜਿਹਨੂੰ ਕਹਿੰਦੇ ਅਸੀਂ, ਜਾਂ ਡਿਜੀਟਲ ਪੇਮੈਂਟਸ ਜਾਂ ਵਰਚੁਅਲ ਗਿਫਟ, ਉਹ ਹੋਏ ਹੋਣੇ ਆ ਐਤਕੀ, ਹੋਏ ਲਾਜ਼ਮੀ ਹੋਣੇ ਆ। ਮੈਨੂੰ ਮੇਰਾ ਇਹ ਮਨ ਕਹਿੰਦਾ। ਚਲੋ ਚੋਰੀ ਕੀਤੀ ਆ, ਕੀਤੀ ਭਾਵੇਂ ਚੋਰੀਓ ਚੋਰੀ ਕੀਤੀ ਆ, ਪਰ ਜਿਵੇਂ ਕਿ ਪਹਿਲਾਂ ਤਾਂ ਦਫ਼ਤਰਾਂ ਦੇ ਵਿੱਚ ਸਿੱਧੇ ਹੀ ਤੋਹਫੇ ਪਹੁੰਚ ਜਾਂਦੇ ਸੀ, ਵੱਡੀਆਂ ਪੈਕਿੰਗਾਂ ਪਹੁੰਚ ਜਾਂਦੀਆਂ ਸੀ, ਮਠਿਆਈ ਵਾਲੇ ਡੱਬਿਆਂ ਦੇ ਵਿੱਚ ਜਿਹੜਾ ਕਾਫੀ ਭਾਰੇ ਆ ਜਿਹੜੇ ਨੋਟ ਆ ਉਹ ਪਹੁੰਚ ਜਾਂਦੇ ਸੀ, ਉਹਨਾਂ ਤੋਂ ਤਾਂ ਬਚਾਅ ਹੋਇਆ ਜੀ। ਬਿਲਕੁਲ। ਹਾਂ ਬਰਾੜ ਸਾਹਿਬ, ਅਗਲੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਜਿੱਥੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਦੀਵਾਲੀ ਬਹੁਤ ਉਤਸ਼ਾਹ ਨਾਲ ਮਨਾਈ ਜਾਂਦੀ ਹੈ, ਬਾਹਰਲੇ ਮੁਲਕਾਂ 'ਚ ਵੀ ਇਹੀ ਉਤਸ਼ਾਹ ਸਾਡੇ ਭਾਰਤੀਆਂ ਦਾ, ਪੰਜਾਬੀਆਂ ਦਾ ਕਹਿ ਲਈਏ ਉਹ ਦੇਖਣ ਵਾਲਾ ਹੁੰਦਾ। ਪਰ ਇਸੇ ਉਤਸ਼ਾਹ ਦੇ ਵਿੱਚ ਜਿਹੜੀ ਇੱਕ ਖਬਰ ਹੈ ਜਾਂ ਇੱਕ ਕਹਿ ਲਈਏ ਇੱਕ ਵੀਡੀਓ ਹੈ ਜਿਹੜੀ ਉਹ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਹਦੇ ਵਿੱਚ ਭਾਰਤੀ ਤਿਰੰਗਾ ਫੜ ਕੇ ਤੇ ਦੂਜੇ ਪਾਸੇ ਖਾਲਿਸਤਾਨ ਦੇ ਜਿਹੜੇ ਨਾਰੇ ਲਗਾਏ ਜਾ ਰਹੇ ਆ, ਮੇਰਾ ਭਾਰਤ ਮਹਾਨ ਦੇ ਨਾਰੇ ਲਗਾਏ ਜਾ ਰਹੇ ਆ। ਇਸ ਪੂਰੇ ਸੰਦਰਭ ਨੂੰ ਜਾਂ ਇਸ ਪੂਰੀ ਘਟਨਾ ਨੂੰ ਤੁਸੀਂ ਕਿਵੇਂ ਦੇਖਦੇ ਹੋ? ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬੀ ਜਾਂ ਭਾਰਤੀ ਕਹਿ ਲਈਏ ਇਸ ਤਰੀਕੇ ਨਾਲ ਵਿਦੇਸ਼ਾਂ ਦੇ ਵਿੱਚ ਵੀ
ਆਪਣੀ ਇੱਜ਼ਤ ਦਾ ਦਿਵਾਲਾ ਕੱਢਦੇ ਨਜ਼ਰ ਆਏ ਆ, ਆਪਣੀ ਇੱਜ਼ਤ ਦਾ ਜਿਹੜੀ ਆ ਥੂ ਥੂ ਕਰਾਉਂਦੇ ਇਸ ਗੱਲ ਨਾਲ ਜਿਹੜੇ ਨਜ਼ਰ ਆਏ ਆ। ਦੇਖੋ ਜੀ, ਮੈਂ ਤਾਂ ਇਸ ਤੇ ਬਹੁਤ ਪਹਿਲਾਂ ਤੋਂ ਬੋਲਦਾ ਰਿਹਾ। 2008-9 ਚ ਵੀ ਮੈਂ ਬਹੁਤ ਰੌਲਾ ਪਾਇਆ ਸੀ ਵੀ ਭਾਈ ਆਪਦੀ ਇੱਜ਼ਤ ਆਪਦੇ ਹੱਥ ਹੁੰਦੀ ਆ। ਜੇ ਅਸੀਂ ਘਰ-ਬਾਰ ਛੱਡਿਆ ਤੇ ਅਸੀਂ ਬਗਾਨੇ ਥਾਂ ਆਏ ਆ ਤੇ ਸਾਨੂੰ ਬਹੁਤ ਸੋਹਣੀ ਸਾਡੀ ਲੋਕਾਂ ਨੇ ਸਾਨੂੰ ਜਿਹੜੀ ਸਲਾਹਤਾ ਵੀ ਦਿੱਤੀ ਹੈ ਵੀ ਇਹ ਚੰਗੇ ਲੋਕ ਆ, ਪਰ ਕਿਉਂ ਅਸੀਂ ਆਪਦੇ ਪਰਦੇ ਲਾਈ ਜਾਂਦੇ ਆ ਤੇ ਲਾਉਂਦੇ ਗਿਣਤੀ ਦੇ ਬੰਦੇ ਹੀ ਆ। ਤੇ ਇਸ ਚੀਜ਼ ਲਈ ਮੈਂ ਉਦੋਂ ਸਟੂਡੈਂਟਾਂ ਨੂੰ ਵਰਜਿਆ ਸੀ 2008-9 ਚ। ਉਸ ਤੋਂ ਬਾਅਦ ਕਰਦੇ ਕਰਾਉਂਦੇ ਪਿੱਛੇ ਜੇ ਦੀ ਗੱਲ ਆ 4 ਸਾਲ ਪਹਿਲਾਂ, 3 ਸਾਲ ਹੋਏ ਹੋਣੇ, ਸਿਡਨੀ ਦੇ ਵਿੱਚ ਵੀ ਇੱਕ ਘਟਨਾਕ੍ਰਮ ਹੋਇਆ ਸੀ ਤੇ ਮੈਂ ਉਹਦੇ ਚ ਵੀ ਇੱਕ ਆਰਟੀਕਲ ਲਿਖਤਾ ਸੀ ਵੀ ਹੈਰਿਸ ਪਾਰਕ ਦੇ ਟਿਕਟੌਕ ਤੋਂ ਹੈਰਿਸ ਪਾਰਕ ਦੇ ਜੂਤ ਪਤੰਗ ਤੱਕ, ਉਹ ਟਾਈਟਲ ਸੀ ਉਹਦਾ। ਮੈਨੂੰ ਕਾਫੀ ਵਿਰੋਧਤਾ ਸੁਣਨ ਨੂੰ ਮਿਲੀ ਸੀ। ਕਈ ਲੋਕ ਕਹਿਣ ਲੱਗੇ ਆਪਣਿਆਂ ਨੂੰ ਨਿੰਦੀ ਜਾਂਦਾ, ਐਂ ਕਰੀ ਜਾਂਦਾ, ਫਲਾਨਾ ਕਰੀ ਜਾਂਦਾ। ਪਰ ਮੇਰਾ ਉਦੋਂ ਵੀ ਕੋਈ ਮਕਸਦ ਕਿਸੇ ਨੂੰ ਨਿੰਦਣਾ ਭੰਡਣਾ ਨਹੀਂ ਸੀ। ਮੇਰਾ ਮਕਸਦ ਸਿੰਪਲ ਇੰਨਾ ਸੀ ਵੀ ਸਾਨੂੰ ਪਤਾ ਸਾਡੇ ਮਸਲੇ ਕੀ ਆ, ਸਾਨੂੰ ਪਤਾ ਵੀ ਅਸੀਂ ਕਿਵੇਂ ਉਹਨਾਂ ਨੂੰ ਹਾਸਲ ਕਰਨਾ। ਹੁਣ ਇੱਕ ਤੀਜੇ ਮੁਲਕ ਦੇ ਵਿੱਚ ਜਾ ਕੇ ਅਸੀਂ 2 ਜਾਣੇ ਟਿਕਟੌਕ ਦੇ ਉੱਤੇ ਲੜਦੇ ਆ ਜਾਂ 2 ਜਾਣੇ ਫੇਸਬੁੱਕਾਂ ਤੇ ਲੜਦੇ ਆ ਤੇ ਫਿਰ ਉਹਨੂੰ ਆਪਾਂ ਕੌਮਾਂ ਦੇ ਮਸਲੇ ਬਣਾ ਦਈਏ, ਇਹ ਤਾਂ ਕਿਤੇ ਨਾ ਕਿਤੇ ਗਲਤ ਆ। ਜਿਹੜੀ ਜਾਇਜ਼ ਗੱਲ ਆ ਉਹ ਜਾਇਜ਼ ਇਹ ਆ ਵੀ ਸਾਡੇ ਮਸਲੇ ਹੈਗੇ, ਇਹਨਾਂ ਤੋਂ ਕਦੇ ਮੁਨਕਰ ਨਹੀਂ ਹੋਇਆ ਜਾ ਸਕਦਾ। ਸਾਨੂੰ ਇਨਸਾਫ ਨਹੀਂ ਮਿਲਿਆ, ਅਸੀਂ ਇਹਨੂੰ ਪੂਰਾ ਤਰ੍ਹਾਂ ਤੇ ਜਮਾ ਮੰਨਦੇ ਆ। ਤਾਂ ਜੇ ਇਹ ਚੀਜ਼ਾਂ ਕਰਨੀਆਂ ਚਾਹੁੰਦੇ ਹੋ ਨਾ ਤੇ ਉਹ ਹੋਣਗੀਆਂ ਜਿੱਥੋਂ ਦੀ ਜਿਹੜਾ ਰਾਹ ਇਸ ਦੀ ਲੰਘ ਕੇ ਹੋਣੀਆਂ। ਹੁਣ ਜੇ ਅਸੀਂ ਗੱਲ ਨਾਲ ਮੈਂ ਭਾਈ ਅਮਰਤਪਾਲ ਸਿੰਘ ਦੀ ਵੀ ਜੋੜ ਲੈਣਾ ਇੱਥੇ। ਹੁਣ ਭਾਈ ਅਮਰਤਪਾਲ ਸਿੰਘ ਪਿਛਲੇ 5-7 ਸਾਲਾਂ ਤੋਂ ਐਕਟਿਵ ਸੀ ਫੇਸਬੁੱਕ ਤੇ, ਟਿਕਟੌਕ ਤੇ, ਕਲੱਬ ਹਾਊਸਾਂ 'ਚ ਐਕਟਿਵ ਸੀ, ਠੀਕ ਆ। ਉਹਦੀ ਉਹ ਐਕਟਿਵਨੈਸ ਇੱਕ ਵੱਜੇ ਹੋਏ ਏਰੀਏ ਦੇ ਵਿੱਚ ਜਾਂਦੀ ਸੀ। ਜਿਹੜੇ ਆਨਲਾਈਨ ਲੋਕ ਸਨ ਉਹ ਉਹਨਾਂ ਬਾਰੇ ਜਾਣਦੇ ਸੀ ਵੀ ਉੱਥੇ ਭਾਈ ਇੱਕ ਨੌਜਵਾਨ ਆ, ਲੋਕਾਂ ਨਾਲ ਬਹਿਸ ਕਰਦਾ, ਲੋਕਾਂ ਨਾਲ ਮੁੱਦਿਆਂ ਦੇ ਉੱਤੇ ਲੰਬੀਆਂ ਤਕਰੀਰਾਂ ਦਿੰਦਾ, ਪਰ ਉਹਨਾਂ 'ਚ ਉਹ ਸਾਰਥਕ ਨਹੀਂ ਹੋਈ ਪਬਲਿਕ ਤੌਰ ਤੇ ਜਿੰਨਾ 'ਚ ਉਹ ਪਬਲਿਕ 'ਚ ਨਹੀਂ ਆਇਆ। ਤਾਂ ਉਹ ਹੁਣ ਜਿੱਥੇ ਪਲੇਟਫਾਰਮ ਆ, ਜਿਹੜੇ ਮੈਦਾਨ 'ਚ ਘੋਲ ਹੋਣਾ ਚਾਹੀਦਾ, ਜਿੱਥੇ ਛਿੰਝ ਹੈਗੀ ਆ, ਉੱਥੇ ਗਿਆ ਉਹ। ਤੇ ਉੱਥੇ ਜਾ ਕੇ ਅੱਜ ਉਹ ਜਿਹੜਾ ਉਹਨੇ ਚੱਲ ਵੱਖਰੀ ਗੱਲ ਆ ਵੀ ਉਹਦਾ ਜਿਹੜਾ ਇੱਕ ਤਰੀਕਾ ਥੋੜਾ ਜਿਹਾ ਗਰਮ ਖਿਆਲੀ ਆ, ਜ਼ਿਆਦਾ ਕਰਕੇ ਅਸੀਂ ਡਰ ਰਹੇ ਆ ਵੀ ਕਿਤੇ ਇਹ ਨਾ ਹੋਵੇ ਵੀ ਇਹ ਸਾਡੇ ਕਿਤੇ ਹੋਰ ਬਾਹਰ ਬੈਠੇ ਕਿਤੇ ਸਾਨੂੰ ਗਲਤ ਪੈ ਜੇ। ਪਰ ਉਹਨੇ ਜਾ ਕੇ ਉੱਥੇ ਪਹੁੰਚ ਕੇ ਜਿਹੜੀ ਅਸਲੀ ਥਾਂ ਜਿਹੜੀ ਉੱਥੇ ਤਾਂ ਪਹੁੰਚਿਆ ਨਾ, ਉਸ ਲਈ ਤਾਂ ਸ਼ਲਾਘਾ ਦਾ ਪਾਤਰ ਆ। ਜੇ ਹੁਣ ਫੇਸਬੁੱਕ ਤੇ ਜਾਂ ਟਿਕਟੌਕਾਂ ਤੇ ਅਸੀਂ ਗੱਲਾਂ ਕਰੀ ਜਾਂਦੇ ਆ ਤੇ ਜਾਂ ਅਸੀਂ ਆਸਟ੍ਰੇਲੀਆ, ਅਮਰੀਕਾ, UK ਦੀ ਧਰਤੀ ਦੇ ਉੱਤੇ ਨਾਅਰੇ ਲਾਈ ਜਾਂਦੇ ਆ, ਲੜੀ ਜਾਂਦੇ ਆ ਕਿਸੇ ਨਾਲ, ਉਹਦਾ ਕੀ ਸਾਰਥਕ ਪ੍ਰਣਾਮ ਨਿਕਲਣਗੇ? ਕੁਛ ਨਹੀਂ ਨਿਕਲਣੇ ਨਾ ਉਹਦੇ ਤਾਂ। ਸੋ ਇਸ ਕਰਕੇ ਨਤੀਜੇ ਚਾਹੁੰਦੇ ਆ ਤਾਂ ਜ਼ਮੀਨ ਤੇ ਆ ਕੇ ਹੀ ਘੁਲਣਾ ਪਊਗਾ। ਹਾਂ, ਇਹ ਗੱਲ ਵੱਖਰੀ ਆ ਵੀ ਜ਼ਮੀਨ ਦੇ ਉੱਤੇ ਆ ਕੇ ਵੱਖੋ ਵੱਖਰੇ ਤਰੀਕੇ ਆ। ਕੱਲ ਹੀ ਕੋਈ ਬੰਦਾ ਮੈਨੂੰ ਕਹਿ ਰਿਹਾ ਸੀ ਵੀ ਮੈਂ ਜਿਵੇਂ ਅਕਸਰ ਅਸੀਂ ਇੱਕ ਦੂਜੇ ਦੇ ਵਿਊ ਜਾਣਨੇ ਚਾਹੁੰਦੇ ਆ, ਅੱਜ ਹਜੇ ਤੱਕ ਹਰੇਕ ਬੰਦਾ ਇੱਕ ਦੂਜੇ ਨੂੰ ਟਟੋਲ ਰਿਹਾ ਵੀ ਤੁਹਾਡੇ ਕੀ ਵਿਚਾਰ ਆ, ਕਿਹਦੇ ਬਾਰੇ ਕੀ ਵਿਚਾਰ ਆ। ਆਪਾਂ ਪਹਿਲਾਂ ਵੀ ਕਿਹਾ ਵੀ ਅਸੀਂ ਅਜੇ ਸਮੇਂ ਨਾਲ ਵਿਚਾਰ ਬਣਾਵਾਂਗੇ। ਪਰ ਦੂਜੇ ਪਾਸੇ ਜੇ ਕਿਸੇ ਬੰਦੇ ਨੇ ਮੈਨੂੰ ਇਹ ਗੱਲ ਕਹੀ ਵੀ ਯਾਰ ਇਹ ਚਾਹੀਦੀਆਂ ਨਹੀਂ ਇਹ ਗੱਲਾਂ, ਕਿਉਂ ਇੰਨਾ ਤੱਤਾ ਕੰਮ, ਫਿਰ ਮੈਂ ਉਹਦਾ ਜਵਾਬ ਇਹੀ ਦਿੱਤਾ ਸੀ ਵੀ ਤੁਸੀਂ ਇਹ ਦੇਖੋ ਵੀ ਅੰਮ੍ਰਿਤਪਾਲ ਨੂੰ ਤੱਤਾ ਬੋਲਣਾ ਜਾਂ ਅੰਮ੍ਰਿਤਪਾਲ ਨੂੰ ਉਹ ਰਾਹ ਕਿਉਂ ਫੜਨਾ ਪਿਆ, ਉਹਦਾ ਕਾਰਨ ਤਾਂ ਹਾਂ ਪਹਿਲਾਂ ਉਹਦਾ ਕਾਰਨ ਜਾਣੋ। ਮੈਂ ਵੀ ਹਿੰਸਾ ਦੇ ਬਹੁਤ ਜ਼ਿਆਦਾ ਵਿਰੋਧ ਆ, ਮੈਂ ਵੀ ਆਦਾ ਵੀ ਕੋਈ ਹਿੰਸਾ ਨਹੀਂ ਹੋਣੀ ਚਾਹੀਦੀ। ਪਰ ਜੇ ਇੱਕ ਨੌਜਵਾਨ ਜਾਂ ਕੋਈ ਬੰਦਾ ਤੁਰਿਆ ਕਿਸੇ ਰਾਹ ਤੇ, ਇਸ ਰਾਹ ਦੇ ਉੱਤੇ ਉਹਨੇ ਪਹਿਲਾਂ ਖੁਦ ਵੀ ਅੰਮ੍ਰਿਤ ਛਕ ਕੇ ਤੇ ਉਸ ਤੋਂ ਬਾਅਦ ਉਹ ਰਾਹ ਫੜਿਆ, ਤਾਂ ਉਸ ਰਾਹ ਦੇ ਉੱਤੇ ਜੇ ਜਾਂਦੇ ਨੂੰ ਆਪਾਂ ਇਹ ਤਾਂ ਦੇਖੀਏ ਨਾ ਵੀ ਤੂੰ ਕਿਉਂ ਗਿਆ ਉਸ ਰਾਹ ਦੇ ਉੱਤੇ। ਚਾਹ ਤਾਂ ਕਿਸੇ ਨੂੰ ਨਹੀਂ, ਚਾਹ ਤਾਂ ਸਾਰੇ ਆਪੋ ਆਪ ਦੇ ਰਾਹਾਂ ਤੇ ਤੁਰੇ ਹੋਏ ਆ। ਸੋ ਕਿਤੇ ਨਾ ਕਿਤੇ ਹਾਲਾਤ ਪੈਦਾ ਕਰਦੀਆਂ ਇਹਨਾਂ ਚੀਜ਼ਾਂ ਨੂੰ, ਤੇ ਹਾਲਾਤ ਅਸੀਂ ਦੇਖ ਹੀ ਰਹੇ ਆ। ਜੇ 84 ਦਾ ਇਨਸਾਫ ਮਿਲ ਗਿਆ ਹੁੰਦਾ, ਅਟੈਕ ਦਰਬਾਰ ਸਾਹਿਬ ਤੇ ਨਾ ਹੋਏ ਹੁੰਦੇ, ਜਾਂ ਪੁਰਾਣੀਆਂ ਚੱਲੀਆਂ ਆਉਂਦੀਆਂ ਗੱਲਾਂ 30 ਸਾਲ ਹੋ ਗਏ ਜਿਹੜੇ ਸਜ਼ਾਵਾਂ ਭੁਗਤ ਚੁੱਕੇ ਬੰਦੇ ਅਜੇ ਬਾਹਰ ਆ ਗਏ ਹੁੰਦੇ ਤਾਂ ਇਹ ਨੌਬਤ ਹੀ ਨਹੀਂ ਆਉਣੀਆਂ ਸੀ। ਅਮਰਤਪਾਲ ਦੁਬਈ ਬੈਠਾ ਟਰੱਕਾਂ ਦਾ ਕੰਮ ਕਰਦਾ ਹੁੰਦਾ, ਠੀਕ ਆ। ਇਵੇਂ ਹੋਰ ਵੀ ਜਿਹੜੇ ਲੋਕ ਆ। ਸੋ ਕਿਤੇ ਨਾ ਕਿਤੇ ਤਾੜੀ ਦੋਨਾਂ ਹੱਥਾਂ ਨਾਲ ਵੱਜਦੀ ਆ। ਜੇ ਉਹ ਗਰਮ ਖਿਆਲੀ ਆ ਜਾਂ ਗਰਮ ਬੋਲ ਰਹੇ ਆ ਤਾਂ ਉਹ ਇੱਕ ਉਹਨਾਂ ਦੀ ਮਜਬੂਰੀ ਆ, ਉਹਨਾਂ ਨੂੰ ਉਸ ਰਾਹ ਪਾਇਆ ਗਿਆ। ਸੋ ਮੈਂ ਬਾਹਰਲੇ ਬੈਠੇ ਲੋਕਾਂ ਨੂੰ ਬੇਨਤੀ ਕਰਦਾ ਵੀ ਬਾਹਰ ਬੈਠ ਕੇ ਨਾ ਫੇਸਬੁੱਕਾਂ ਦੀ ਲੜਾਈ ਛੱਡ ਕੇ, ਜੇ ਤੁਸੀਂ ਲੜਨਾ ਚਾਹੁੰਦੇ ਹੋ ਇਸ ਲੜਾਈ ਲਈ, ਜੇ ਕੁਝ ਹਾਸਲ ਕਰਨਾ ਚਾਹੁੰਦੇ ਤਾਂ ਫਿਰ ਇੰਡੀਆ ਜਾਓ। ਹੁਣ ਤਾਂ ਸਮਾਂ ਦੀ ਤੁਹਾਨੂੰ ਲੀਡਰ ਵੀ ਮਿਲ ਚੁੱਕਿਆ ਇੱਕ ਬਹੁਤ ਵਧੀਆ, ਅਜੇ ਤੱਕ ਉਸ ਵਿੱਚ ਲੀਡਰਸ਼ਿਪ ਜਿਹੜੀ ਕੁਆਲਿਟੀ ਦਿਖ ਰਹੀ ਆ। ਤਾਂ ਫਿਰ ਹੁਣ ਤਾਂ ਤੁਹਾਡੇ ਕੋਲੇ ਬਹਾਨਾ ਹੀ ਨਹੀਂ ਹੋਣਾ ਚਾਹੀਦਾ। ਸੋ ਤੀਜੀ ਧਰਤੀ ਦੇ ਉੱਤੇ ਆਪਦਾ ਅਕਸ਼ ਛੋਟਾ ਨਾ ਕਰੋ। ਤੁਹਾਡਾ ਅਕਸ਼ ਮੰਨ ਲੈਂਦੇ ਆ, ਕੱਲ ਨੂੰ ਤੁਸੀਂ ਵੱਖਰੀ ਧਰਤੀ ਮੰਗਦੇ ਹੋ, ਮੰਨ ਲੈਂਦੇ ਹੋ ਜੇ
ਅੰਮ੍ਰਿਤਪਾਲ ਹੋਰਾਂ ਦੀ ਲਹਿਰ ਆ, ਜੇ ਉਹਦੇ ਨਾਲ ਤੁਸੀਂ ਜੁੜਦੇ ਹੋ ਤੇ ਉਸ ਲਹਿਰ ਨੂੰ ਜੇ ਵਿਦੇਸ਼ਾਂ 'ਚ ਤੁਸੀਂ ਇੱਕ ਸਹਿਮਤੀ ਚਾਹੁੰਦੇ ਹੋ, ਵਿਦੇਸ਼ਾਂ 'ਚੋਂ ਸਹਿਮਤੀ ਮਿਲੇ, ਤਾਂ ਤੁਹਾਨੂੰ ਆਪਦਾ ਅਕਸ਼ ਵਿਦੇਸ਼ਾਂ 'ਚ ਸਾਫ਼ ਰੱਖਣਾ ਪਊਗਾ। ਫਿਰ ਤੁਸੀਂ ਕੀ ਲੋੜ ਪਈ ਆ ਵਿਦੇਸ਼ਾਂ ਦੀ ਧਰਤੀ ਤੇ ਤਾਂ ਨਾ ਗੰਦ ਪਾਓ ਨਾ, ਇੱਥੇ ਅਕਸ਼ ਸਾਫ਼ ਰੱਖ ਕੇ ਇਹਨਾਂ ਸਰਕਾਰਾਂ ਦਾ ਸਹਿਯੋਗ ਲਓ। ਸੋ ਬਹੁਤ ਸਾਰੀਆਂ ਚੀਜ਼ਾਂ ਵਿਚਾਰਨ ਵਾਲੀਆਂ, ਪਰ ਅਫਸੋਸ ਇਹ ਆ ਵੀ ਸਾਡੇ ਬੰਦੇ ਬਸ 5-7 ਮਿੰਟਾਂ ਦਾ ਟੈਂਪਰ ਉੱਥੇ ਸੜਕਾਂ ਤੇ ਕਰ ਗਏ ਆ, ਉਦੋਂ ਬਾਅਦ ਤੜਕੇ ਹਰ ਬੰਦਾ ਆਪੋ ਆਪਦੀ ਦਿਹਾੜੀ ਚਲਾ ਗਿਆ। ਹੁਣ ਜੇ ਆ ਕੱਲ ਨੂੰ ਕਿਸੇ ਨੂੰ ਲੋੜ ਪਈ ਕਿਸੇ ਗੱਲ ਦੀ, ਜੇ ਆ ਗਏ ਤਾਂ ਮੈਨੂੰ ਕਹਿ ਦਿਓ ਕਿਤੇ ਛੁੱਟੀ ਲੈ ਕੇ, ਬਸ ਜਿੱਦੇ ਕਿਤੇ ਵੀਕਐਂਡ ਆ ਜਾਂ ਹਦੂੰਗੜ ਮਚਾਉਣ ਦਾ ਟਾਈਮ ਆ, ਉੱਥੇ ਸੜਕਾਂ ਤੇ ਮਚਾ ਗਏ, ਹੋਰ ਕੁਝ ਨਹੀਂ ਉਹਨਾਂ ਕੋਲੇ। ਇਸੇ ਗੱਲ ਦੇ ਵਿੱਚ ਵਾਧਾ ਕਰਦੇ ਆ ਜੀ, ਇਸੇ ਗੱਲ ਨੂੰ ਅੱਗੇ ਤੋਰਦੇ ਆ ਤਾਂ ਬਰੈਂਪਟਨ ਤੋਂ ਜਿਹੜੀਆਂ ਵੀਡੀਓ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੇ ਵਿੱਚ ਦੀਵਾਲੀ ਦੀ ਰਾਤ ਨੂੰ ਬੜੀ ਆਤਿਸ਼ਬਾਜ਼ੀ ਹੋਈ, ਹੁੱਲੜਬਾਜ਼ੀ ਵੀ ਹੋਈ, ਪਟਾਕੇ ਚਲਾਏ ਗਏ ਤੇ ਦੀਵਾਲੀ ਦੇ ਜਿਹੜੇ ਜਸ਼ਨ ਮਨਾਏ ਗਏ। ਪਰ ਜਦੋਂ ਸਵੇਰੇ ਉੱਠ ਕੇ ਉਸੇ ਪਲਾਜ਼ੇ ਦੇ ਵਿੱਚੋਂ ਉਸ ਪਲਾਜ਼ੇ ਦੀ ਪਾਰਕਿੰਗ ਦੀ ਜਦੋਂ ਵੀਡੀਓ ਨਸ਼ਰ ਕੀਤੀ ਜਾਂਦੀ ਆ ਤਾਂ ਉੱਥੇ ਆਸ਼ਤਬਾਜ਼ੀਆਂ, ਪਟਾਕੇ ਤੇ ਹੋਰ ਜਿਹੜਾ ਗੰਦ ਆ ਜਾਂ ਕਹਿ ਲਈਏ ਕਿ ਉਹਦੀ ਰਹਿੰਦ ਖੂੰਦ ਆ ਪਟਾਕਿਆਂ ਦੀ, ਉਹ ਚਾਰੇ ਪਾਸੇ ਖਿਲਰੀ ਪਈ ਹੁੰਦੀ ਆ। ਇਸ ਨੂੰ ਕਿਵੇਂ ਦੇਖਦੇ ਹੋ ਕਿ ਤੁਸੀਂ ਇੱਕ ਕਮਿਊਨਿਟੀ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਜਾਂ ਸੰਬੰਧਿਤ ਹੋਣ ਦੇ ਕਾਰਨ ਇੱਕ ਜਸ਼ਨ ਮਨਾਉਂਦੇ ਹੋ, ਇੱਕ ਇੰਜੋਏ ਕਰਦੇ ਹੋ, ਤੇ ਪਰ ਉਸ ਇੰਜੋਏ ਕਰਨ ਤੋਂ ਬਾਅਦ ਜਿਹੜੀ ਗੰਦਗੀ ਜਾਂ ਜਿਹੜੀ ਰਹਿੰਦ ਖੂੰਦ ਆ ਉਹ ਪਿੱਛੇ ਛੱਡ ਜਾਂਦੇ ਹੋ, ਉਹ ਕੀ ਸੰਦੇਸ਼ ਦਿੰਦੀ ਆ? ਕਿਉਂਕਿ ਉਹਨਾਂ ਦੇਸ਼ਾਂ ਦੇ ਵਿੱਚ ਜਾਂ ਇਹਨਾਂ ਵਿਦੇਸ਼ਾਂ ਦੇ ਵਿੱਚ ਇਕੱਲੇ ਪੰਜਾਬੀ ਨਹੀਂ ਰਹਿ ਰਹੇ, ਉੱਥੇ ਹੋਰ ਵੀ ਬਹੁਤ ਸਾਰੇ ਮੁਲਕਾਂ ਦੇ ਜਿਹੜੇ ਬਸ਼ਿੰਦੇ ਆ, ਜੋ ਮਲਟੀ ਕਲਚਰਲ ਜਿਹੜੇ ਦੇਸ਼ ਨੇ ਉਹਨਾਂ ਦੇ ਵਿੱਚ ਰਹਿ ਰਹੇ ਨੇ। ਤਾਂ ਇਹਦੇ ਬਾਬਤ ਤੁਹਾਡੀ ਟਿੱਪਣੀ ਕੀ ਹੋਊਗੀ? ਹਾਲਾਂਕਿ ਪੰਜਾਬੀਆਂ ਨੂੰ ਬਹੁਤ ਲਾਹਨਤਾਂ ਵੀ ਪਾਈਆਂ ਜਾ ਰਹੀਆਂ, ਖਾਸ ਕਰਕੇ ਇਹ ਕਿਹਾ ਜਾ ਰਿਹਾ ਕਿ ਇਹ ਸਫਾਈ ਕੌਣ ਕਰੂਗਾ, ਇਹਦਾ ਜ਼ਿੰਮੇਵਾਰ ਕੌਣ ਹੈ? ਦੇਖੋ ਸਿੰਪਲ ਜੀ ਗੱਲ ਇਹ ਆ ਵੀ ਜਿਹੜੇ ਦੁਨੀਆ ਦੇ ਵਿੱਚ ਜੇ ਕੈਨੇਡਾ ਲਾਈਏ ਜਾਂ ਆਸਟ੍ਰੇਲੀਆ ਲਾਈਏ ਤਾਂ ਇਹਨੂੰ ਮਲਟੀਕਲਚਰ ਕੰਟਰੀ ਕਿਹਾ ਜਾਂਦਾ। ਇੱਥੇ 60 ਤੋਂ 70 ਮੁਲਕਾਂ ਦੇ ਲੋਕ ਆ ਕੇ ਵਸੇ ਹੋਏ ਆ। ਮੈਂ ਇਹ ਨਹੀਂ ਕਹਿੰਦਾ ਵੀ ਦੂਜੇ ਮੁਲਕਾਂ ਦੇ ਜਾਂ ਹੋਰ ਲੋਕ ਹਦੰਗੜ ਨਹੀਂ ਮਚਾਉਂਦੇ ਜਾਂ ਗੋਰੇ ਨਹੀਂ ਮਚਾਉਂਦੇ, ਪਰ ਇੱਕ ਦਾਇਰਾ ਤੇ ਲਿਮਟ ਹੁੰਦੀ ਆ। ਤੁਸੀਂ ਕਿਸੇ ਮੈਚ 'ਚ ਜੇ ਜਾਓ, ਸਟੇਡੀਅਮ ਦੇ ਵਿੱਚ ਗੋਰੇ ਵੀ ਹਦੰਗੜ ਮਚਾ ਰਹੇ ਆ, ਸਭ ਕੁਝ ਕਰ ਰਹੇ ਆ, ਪਰ ਜਦੋਂ ਸਟੇਡੀਅਮ ਦੀ ਬਾਉਂਡਰੀ ਤੋਂ ਬਾਹਰ ਆ ਗਏ ਸਾਰੇ ਸ਼ਾਂਤੀ ਨਾਲ ਆਪੋ ਆਪਦੀਆਂ ਘਰਾਂ ਨੂੰ ਕਾਰਾਂ ਜੀਪਾਂ ਤੇ ਚੜ੍ਹ ਕੇ ਵਾਪਸ ਮੁੜ ਲੈਂਦੇ ਆ। ਪਰ ਅਸੀਂ ਹੁਣ ਦੇਖਿਆ ਸਿਡਨੀ ਦੇ ਵਿੱਚ ਵੀ ਮੈਚ ਤੋਂ ਬਾਅਦ ਬਾਹਰ ਕਿੰਨਾ ਕੁ ਹੰਗਾਮੇ ਹੋਏ, ਸਟੇਡੀਅਮ ਤੋਂ ਬਾਹਰ ਕਿੰਨੇ ਹੰਗਾਮੇ ਹੋਏ। ਸੋ ਇਵੇਂ ਚ ਇੱਕ ਜਿਹੜੇ ਹੰਗਾਮੇ ਆ ਤੁਸੀਂ ਬਰੈਂਪਟਨ ਚ ਪਹਿਲਾਂ ਵੀ ਦੇਖ ਚੁੱਕੇ ਹੋ, ਉਹ ਹੋਏ ਆ। ਹੁਣ ਇੱਥੇ 2-3 ਫੈਕਟਰ ਕੰਮ ਕਰਦੇ ਆ। ਇੱਕ ਤਾਂ ਜਿਹੜੀ ਸਾਡੀ ਜਵਾਨੀ ਆ, ਜਿਹੜੀ ਜਵਾਨੀ ਆਪ ਮੁਹਾਰੀ ਹੁੰਦੀ ਆ ਤੇ ਉਹਨੂੰ ਨਾ ਰੌਲੇ ਗੌਲੇ ਪਸੰਦ ਆ, ਉਹਨੂੰ ਹਦੰਗੜ ਮਚਾਉਣੇ ਇਹਦੀਆਂ ਚੀਜ਼ਾਂ ਪਸੰਦ ਹੁੰਦੀਆਂ। ਤੇ ਇੱਥੇ ਗੋਰੇ ਵੀ ਕਹਿ ਦਿੰਦੇ ਆ ਵੀ ਇਹ ਟੀਨੇਜਰ ਦੀ ਜੇ ਕੋਈ ਸ਼ਰਾਰਤ ਆ ਤੇ ਉਹਨੂੰ ਕੋਈ ਬਾਹਲਾ ਨਹੀਂ ਸੀਰੀਅਸਲੀ ਲੈਂਦੇ। ਸੋ ਇਸ ਲਈ ਇੱਕ ਤਾਂ ਉਹ ਫੈਕਟਰ ਕੰਮ ਕਰਦਾ। ਮਾਂ ਪਿਓ ਦਾ ਸਾਇਆ ਸਿਰ ਦੇ ਉੱਤੇ ਹੈ ਨਹੀਂ, ਕਿਉਂਕਿ ਉਹ ਦੂਰ ਬੈਠੇ ਆ ਤੇ ਸਾਨੂੰ ਕੋਈ ਰੋਕਣ ਟੋਕਣ ਵਾਲਾ ਹੈ ਨਹੀਂ। ਪੈਸਾ ਸਾਡੇ ਕੋਲੇ ਡਾਇਰੈਕਟ ਆਉਣ ਲੱਗ ਗਿਆ, ਕਮਾਉਣ ਲੱਗ ਗਏ, ਤਾਂ ਫਿਰ ਅਸੀਂ ਜਿਹੜੇ ਇਹ ਚਾਅ ਪੂਰੇ ਕਰਦੇ ਆ। ਪਰ ਇੱਥੇ ਨਾ ਮੈਂ ਤਾਂ ਭਾਈਚਾਰੇ ਨੂੰ ਬੇਨਤੀ ਕਰੂੰਗਾ ਵੀ ਇਹ ਜੇ ਕੰਮ ਨਾ ਅਸੀਂ ਅਕਸਰ ਜੇ ਇਕੱਲੇ ਨੂੰ ਇਹਨਾਂ ਨੂੰ ਸਵਾਲ ਕਰੋਗੇ ਨਾ, ਤੁਸੀਂ ਪੁੱਛਿਓ ਵੀ ਤੁਸੀਂ ਵਿਦੇਸ਼ ਕਿਉਂ ਆਏ ਹੋ, ਕਿਉਂ ਸਰਦਾਰੀ ਛੱਡ ਕੇ ਦਿਹਾੜੀ ਕਰਨ ਲੱਗੇ ਹੋ, ਤਾਂ ਆਖਣਗੇ ਸਿਸਟਮ ਲਈ। ਚੰਗਾ ਸਿਸਟਮ ਹੈ ਇੱਥੇ। ਇਸ ਚੰਗੇ ਸਿਸਟਮ ਨੂੰ ਤੁਸੀਂ ਮਾਰਨਾ ਹੀ ਆ। ਜੇ ਚੰਗੇ ਸਿਸਟਮ ਦੇ ਨਾਲ ਉਹੀ ਚੀਜ਼ ਇੱਥੇ ਹਦੰਗੜ ਪੈਦਾ ਕਰਨੇ ਆ ਤਾਂ ਫੇਰ ਭਾਈ ਤੁਸੀਂ ਉਹੀ ਗੱਲ ਆ, ਕਹਿੰਦੇ ਨਹੀਂ ਹੁੰਦੇ ਤੁਸੀਂ ਇਸ ਮੁਲਕ ਦੇ ਕਾਬਿਲ ਨਹੀਂ ਸੀ। ਪਰ ਹੁਣ ਜੇ ਅਸੀਂ ਕਹਿੰਦੇ ਆ ਤਾਂ ਲੋਕ ਦੂਜੇ ਪਾਸੇ ਲਾ ਲੈਂਦੇ ਆ, ਜੀ ਇਹ ਗੋਰਿਆਂ ਦੇ ਬਣ ਗਏ, ਫਲਾਨੇ ਹੋ ਗਏ, ਧਮਕੇ ਹੋ ਗਏ। ਦੇਖੋ ਜੀ, ਅਸੀਂ ਤਾਂ ਸਿੰਪਲ ਜਿਹਾ ਇੱਕ ਗੱਲ ਮੰਨਦੇ ਆ ਵੀ ਸਾਨੂੰ ਇਹਨਾਂ ਬੰਦਿਆਂ ਨੇ ਰੋਜੀ ਰੋਟੀ ਦਿੱਤੀ, ਸਾਨੂੰ ਬਹੁਤ ਵਧੀਆ ਜ਼ਿੰਦਗੀ ਦਿੱਤੀ, ਰੁਜ਼ਗਾਰ ਦਿੱਤਾ, ਤੇ ਸਾਡੇ ਇਸ ਤਰ੍ਹਾਂ ਧਰਤੀ ਪ੍ਰਤੀ ਵੀ ਕੋਈ ਫਰਜ਼ ਬਣਦੇ ਆ। ਜਿਵੇਂ ਲੋਕ ਰਹਿੰਦੇ ਆਲੇ ਦੁਆਲੇ ਉਵੇਂ ਅਸੀਂ ਵੀ ਰਹਿ ਰਹੇ ਆ। ਸਾਨੂੰ ਵੀ ਕੋਈ ਰੌਲਾ ਨਹੀਂ ਹੈਗਾ ਐ ਰਹਿਣ ਚ। ਤੇ ਪਰ ਜੇ ਅਸੀਂ ਕਹੀਏ ਵੀ ਅਸੀਂ ਲੋਕਾਂ ਨੂੰ ਤੰਗ ਕਰਕੇ, ਦੁਖੀ ਕਰਕੇ, ਗੰਦ ਪਾ ਕੇ ਤੇ ਇੰਡੀਆ ਵਰਗਾ ਮਾਹੌਲ ਕ੍ਰੀਏਟ ਕਰਨਾ, ਤਾਂ ਫਿਰ ਇੰਡੀਆ ਤੋਂ ਆਉਣ ਦੀ ਲੋੜ ਹੀ ਕੀ ਸੀ? ਸਾਨੂੰ ਕਾਹਦੇ ਲਈ ਭੱਜੇ ਆ ਅਸੀਂ? ਸੋ ਬਹੁਤ ਜ਼ਿਆਦਾ ਇਹ ਮਾੜਾ ਵਰਤਾਰਾ ਮੈਂ ਤਾਂ ਸਦਾ ਹੀ ਨਿੰਦਿਆ ਕਰਦਾ। ਅੱਜ ਨਹੀਂ, 2009 ਦਾ ਇੱਕ ਲਿਖਿਆ ਹੋਇਆ ਲੇਖ ਆਸਟ੍ਰੇਲੀਆ 'ਚ ਹੋਏ ਹਮਲਿਆਂ ਪਿਛਲਾ ਸੱਚ, ਉਹ ਤੁਸੀਂ ਆਨਲਾਈਨ ਜਾ ਕੇ ਮੇਰੀ ਕਿਤਾਬ 'ਚ ਵੀ ਪੜ੍ਹ ਸਕਦੇ ਹੋ। ਤੇ ਉਹਦੇ 'ਚ ਕੱਲੀ ਗੱਲ ਮੈਂ ਜਿਹੜਾ ਸਿਡਨੀ ਦੇ ਵਿੱਚ ਨਵਾਂ ਸਾਲ ਮਨਾਇਆ ਜਾਂਦਾ, ਮੈਂ ਉੱਥੇ ਦੇਖਿਆ ਮਿਲੀਅਨ ਬੰਦਾ ਆਇਆ ਹੋਇਆ ਸੀ। ਮੈਂ ਉਹ ਲੇਖ 'ਚ ਜਾਣਕਾਰੀ ਇਹ ਲਿਖਿਆ ਸਾਰਾ, ਤੇ ਉਹ 1 ਮਿਲੀਅਨ ਬੰਦੇ ਦੇ ਵਿੱਚ ਇਕੱਲੇ ਸਾਡੇ 2 ਭਾਈਚਾਰੇ ਸੀ। ਇੱਕ ਅਸੀਂ ਗਰੁੱਪ ਮੁੰਡਿਆਂ ਦਾ ਜਕਾਰੇ ਛੱਡਦਾ ਹੋਇਆ ਵਿੱਚ ਦੀ ਭੀੜ 'ਚ ਚੀਰਦਾ ਫਿਰ ਰਿਹਾ ਸੀ, ਤੇ ਦੂਜਾ ਕ੍ਰਿਸ਼ਨਾ ਦੇ ਟੋਲੀ ਵਾਲਾ ਪਾ ਕੇ ਨਾ ਗਲ 'ਚ ਢੋਲਕੀ ਹਰੇ ਰਾਮਾ ਹਰੇ ਕ੍ਰਿਸ਼ਨਾ ਕਰਦੇ ਰੌਲਾ ਪਾ ਰਹੇ ਸੀ। ਬਾਕੀ 1 ਮਿਲੀਅਨ ਬੰਦਾ ਸ਼ਾਂਤੀ ਨਾਲ ਖੜਾ ਆਪਦੀ ਆਤਿਸ਼ਬਾਜ਼ੀ ਦੇਖ ਰਿਹਾ ਸੀ। ਸੋ ਮੈਂ ਉਸ ਲੇਖ 'ਚ ਉਦੋਂ ਹੀ ਚਿੰਤਾ ਜ਼ਾਹਰ ਕੀਤੀ ਸੀ ਵੀ ਇਹ ਚੀਜ਼ਾਂ ਤੁਹਾਡੇ ਰਾਹ ਬੰਦ ਕਰ ਦੇਣੀਆਂ
ਤੇ ਆਸਟ੍ਰੇਲੀਆ ਜੇ ਅੱਜ ਸਖਤ ਹੋਇਆ ਵੀਜ਼ੇ ਲਈ ਤਾਂ ਉਹੀ ਕਾਰਨ ਆ। ਤੇ ਕੱਲ ਨੂੰ ਫਿਰ ਕੈਨੇਡਾ ਦੇ ਵਿੱਚ ਵੀ ਆਹੀ ਕੁਛ ਹੀ ਹੋਣਾ ਜੀ, ਜਦੋਂ ਅਸੀਂ ਟੌਪ ਤੇ ਆ ਗਏ ਵੀ ਇਹ ਤਾਂ ਭਾਈ ਕਮਿਊਨਿਟੀ ਗੰਦ ਪਾਉਂਦੀ ਆ। ਡਰੱਗ ਦੇ ਵਿੱਚ ਸਾਡੇ ਵੱਡੇ ਬੰਦੇ ਆ ਗਏ, ਉੱਥੇ ਸਾਨੂੰ ਗੈਂਗਵਾਰ ਉੱਥੇ ਸਾਡੀ ਹੋ ਗਈ ਆ, ਬੰਦੇ ਮਾਰਾ ਮਾਰੀ ਚ ਅਸੀਂ ਹੋ ਗਏ ਆ, ਰਹਿੰਦਾ ਖੁੰਦਾ ਗੰਦ ਪਾਉਣ ਦੇ ਵਿੱਚ ਅਸੀਂ ਹੋ ਗਏ ਆ, ਪੁਲਿਸ ਵਾਲਿਆਂ ਤੋਂ ਲਾ ਕੇ ਗਾਲਾਂ ਦੱਪੜ ਦੇਣ ਤੱਕ ਅਸੀਂ ਉਹ ਸ਼ੁਰੂ ਕਰ ਲਿਆ। ਤਾਂ ਫਿਰ ਉਹ ਮੁਲਕ ਕਿੰਨਾ ਚਿਰ ਚੱਲੂਗਾ? ਤੁਹਾਨੂੰ ਮੇਰੀ ਗੱਲ ਬਾਕੀ ਇਸੇ ਗੱਲ ਦੇ ਵਿੱਚ ਵਾਧਾ ਕਰਦੇ ਆ ਜੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜਿਹੜੇ ਪੰਜਾਬੀ ਨੌਜਵਾਨ ਹੈ, ਜਿਹੜੇ ਉੱਥੋਂ ਦੇ ਸਟੂਡੈਂਟ ਹੀ ਨੇ, ਉਹ ਅੱਗੇ ਆਏ ਨੇ। ਉਹਨਾਂ ਨੇ ਇਸ ਜਗ੍ਹਾ ਦੀ ਸਾਫ਼ ਸਫਾਈ ਸ਼ੁਰੂ ਕਰਤੀ ਹੈ, ਜਿਹਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ। ਕਿਤੇ ਨਾ ਕਿਤੇ ਜਿੱਥੇ ਖਰਾਬ ਕਰਨ ਵਾਲੇ ਨੇ, ਉੱਥੇ ਉਹ ਲੋਕ ਵੀ ਨੇ ਜਿਹੜੇ ਸੁਹਿਰਦ ਨੇ, ਜਿਹੜੇ ਇਹਨਾਂ ਗੱਲਾਂ ਦੀ ਇੰਪੋਰਟੈਂਸ ਨੂੰ ਸਮਝਦੇ ਨੇ, ਇਹਦੀ ਮਹੱਤਤਾ ਨੂੰ ਸਮਝਦੇ ਆ, ਤੇ ਉਹਨਾਂ ਨੇ ਅੱਗੇ ਆ ਕੇ ਇਹ ਕਦਮ ਚੁੱਕਿਆ ਤੇ ਸਫਾਈ ਵੀ ਸ਼ੁਰੂ ਕੀਤੀ ਹੈ। ਜੀ ਬਰਾੜ ਸਾਹਿਬ, 5 ਤੋਂ 10% ਹੀ ਹੁੰਦੇ ਆ ਜਿਹੜੇ ਹਦੁੰਗੜ ਮਚਾਉਣ ਵਾਲੇ ਜਾਂ ਮਾੜਾ ਕੰਮ ਕਰਨ ਵਾਲੇ, 5 ਤੋਂ 10 ਹੁੰਦੇ ਆ। 90 ਤਾਂ ਚੰਗੇ ਹੁੰਦੇ ਆ। 90 ਤਾਂ ਆਪਦੇ ਉਹਨਾਂ ਨੂੰ ਤਾਂ ਫੀਸਾਂ ਭਰਨ ਦੇ ਲਾਲੇ ਹੁੰਦੇ ਆ, ਆਪਦੇ ਪਿਛਲੇ ਅਗਲਿਆਂ ਨੂੰ ਕਾਮਯਾਬ ਕਰਨ ਦੀਆਂ ਸੋਚਾਂ ਹੁੰਦੀਆਂ, ਚੰਗੇ ਭਵਿੱਖ ਦੀ ਸੋਚ ਹੁੰਦੀ ਆ। ਪਰ ਜਿਹੜੇ 5 ਤੋਂ 10% ਜੇ ਲੋਕ ਹੁੰਦੇ ਆ ਨਾ, ਜਿਨ੍ਹਾਂ ਨੇ ਨਾ ਕਿ ਆਪ ਜ਼ਿੰਦਗੀ 'ਚ ਕੁਛ ਕੀਤਾ, ਨਾ ਕਰਨਾ ਨਾ ਕਰਨ ਦੇਣਾ, ਇਹ ਉਹ ਲੋਕ ਹੀ ਕਰਦੇ ਆ। ਪਰ ਆਪਾਂ ਸ਼ਾਬਾਸ਼ ਕਵਾਂਗੇ ਉਹਨਾਂ ਬੱਚਿਆਂ ਨੂੰ ਜਿਹੜੇ ਅੱਗੇ ਆਏ ਤੇ ਉਹਨਾਂ ਨੇ ਆ ਕੇ ਜਿਹੜਾ ਰਾਤ ਦਾ ਜਿਨ੍ਹਾਂ ਨੇ ਗੰਦ ਪਾਇਆ ਉਹਨੂੰ ਸੰਭਾਲ ਕੇ ਫੇਰ ਵੀ ਆਪਦੀ ਕਮਿਊਨਿਟੀ ਦੇ ਉੱਤੇ ਪਰਦਾ ਕੱਢਣ ਦੀ ਜਿਹੜੀ ਕੋਸ਼ਿਸ਼ ਕੀਤੀ ਆ। ਸੋ ਬਰਾੜ ਸਾਹਿਬ, ਦੀਵਾਲੀ ਦੀਆਂ ਚਲੋ ਦੇਰ ਹੀ ਸਹੀ, ਬਾਅਦ 'ਚ ਹੀ ਸਹੀ, ਦੀਵਾਲੀ ਦੀਆਂ ਮੁਬਾਰਕਾਂ। ਤੇ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ। ਉਮੀਦ ਕਰਦੇ ਤੁਹਾਡੀ ਦੀਵਾਲੀ ਹੈ ਜਿਹੜੀ ਉਹ ਬੜੀ ਸੁਖਦ ਰਹੀ ਹੋਊਗੀ, ਬਹੁਤ ਆਨੰਦ ਮਾਣਿਆ ਹੋਊਗਾ। ਸੋ ਧੰਨਵਾਦ, ਤੁਸੀਂ ਹਰ ਵਾਰ ਸਾਡੇ ਨਾਲ ਜੁੜਦੇ ਹੋ, ਸਾਨੂੰ ਸਮਾਂ ਦਿੰਦੇ ਹੋ। ਸ਼ੁਕਰੀਆ ਬਰਾੜ ਸਾਹਿਬ। ਮਿਹਰਬਾਨੀ ਜੀ, ਤੇ ਤੁਹਾਨੂੰ ਵੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਥੈਂਕ ਯੂ ਸੋ ਮਚ।